दर्शकों ब्रेक तो बाद थोड़ा स्वागत है जी। डॉक्टर साहब हुण साडे दर्शकों नूं दसो अज दे दिन दी सिख हिस्टरी एंड वर्ल्ड हिस्टरी विच की अहमियत है। सिख हिस्टरी के हवाले नाल 1948 ਦੇ ਵਿੱਚ ਜਦੋਂ ਸੰਵਿਧਾਨ ਦੇ ਉੱਤੇ ਚਰਚਾ ਚੱਲ ਰਹੀ ਸੀ ਔਰ ਸਿੱਖ ਨੁਮਾਇੰਦਿਆਂ ਈਸਾਈਆਂ ਦੇ ਐਂਗਲੋ ਇੰਡੀਅਨਸ ਨੁਮਾਇੰਦਿਆਂ ਦੇ ਇਨਸਿਸਟੈਂਸ ਤੇ ਉਹਨਾਂ ਨੇ ਇੱਕ ਸਬ ਕਮੇਟੀ ਤਾਂ ਬਣਾ ਦਿੱਤੀ ਕਿ ਸੰਵਿਧਾਨ ਦੇ ਵਿੱਚ ਘੱਟ ਗਿਣਤੀਆਂ ਨੂੰ ਔਰ ਖਾਸ ਤੌਰ ਤੇ ਸਿੱਖਾਂ ਨੂੰ ਜੋ ਉਹਨਾਂ ਦਾ ਇਕਰਾਰ ਸੀ ਉਹਦੇ ਮੁਤਾਬਕ ਜਿਹੜੀ ਹੈ ਉਹ ਪ੍ਰੋਟੈਕਸ਼ਨ ਦਿੱਤੀ ਜਾਏ। ਉਸ ਸਬ ਕਮੇਟੀ ਦੇ ਵਿੱਚ ਨਹਿਰੂ, ਪਟੇਲ, ਅੰਬੇਦਕਰ, ਰਜਿੰਦਰ ਪ੍ਰਸਾਦ ਤੇ KM ਮੁਨਸ਼ੀ ਸੀ। और उस सब कमेटी ने थोड़ी देर कुछ महीने विचार करने तो बाद ये कहा जी नहीं, संविधान सब दे लई बराबर है और सिखां नूं असीं कोई भी प्रोटैक्शन नहीं दे सकते। सिख नुमाइंदे बड़े निराश सी। बाद च अकालियां दा एक डेलीगेशन डॉक्टर अंबेदकर नूं मिलिया कि जी देखो साडे नाल की होया। उन्होंने कहा भी जे तुसीं कोई सिख मेजोरिटी सूबा चाहते हो कि जिथे तुसीं तुहाडा राज होए और तुसीं अपना फैसला लै सको तो फिर पंजाबी जबान के आधार के उत्ते सूबे की गल करो। सो ये हुण सोर्स की है मैनूं नहीं पता, लेकिन ये जरूर मैंशन है भी अंबेदकर ने सुझाव दिता जिहड़ा इवेंचुअली अकालियां ने अडॉप्ट भी किया जी। 1960 ਦੇ ਵਿੱਚ ਦਿੱਲੀ ਦੇ ਵਿੱਚ ਸਰ ਤੀਰਥ ਸਿੰਘ ਨਾਂ ਦੇ ਇੱਕ ਗੁਰਸਿੱਖ ਜਿਹੜੇ ਨੇ ਪੰਜਾਬੀ ਸੂਬੇ ਮੋਰਚੇ ਦੇ ਦੌਰਾਨ ਸ਼ਹੀਦ ਹੋਏ। 2012 ਦੇ ਵਿੱਚ ਮਨਵਿੰਦਰ ਸਿੰਘ ਗਿਆਸਪੁਰ ਨੇ ਹੋਂਦ ਚਿੱਲੜ ਹਰਿਆਣੇ ਦਾ ਇੱਕ ਪਿੰਡ ਜਿੱਥੇ ਉਹਨਾਂ ਨੇ ਜਾ ਕੇ ਸਬੂਤ ਲੱਭੇ ਇਕੱਠੇ ਕੀਤੇ कि किवें 32 सिखां नूं उस पिंड दे विच जिउंदे साड़ दिता गया, बिल्कुल वो तबाह कर दिता। और उस तो बाद पटौदी नाल लगदा उत्थे भी यही कुछ होया और होर भी ये बड़ी दृढ़ता दे नाल मनविंदर सिंह ग्यासपुर लगे हुए ने अज भी कुछ ना कुछ एक्टिविटी और इस दे उत्ते भी कमीशन की हीयरिंग चल रही है जिहदी ब्रीफिंग उठ समय समय करते रहंदे ने जी। वर्ल्ड हिस्टरी के हवाले नाल 638 दे विच इस्लामिक कैलेंडर जिहनूं हिजरी कैलेंडर कहंदे ने उहदी शुरुआत हुई। ये उदों तो शुरू होंदा जदों हज़रत मुहम्मद साहब मक्के तो माइग्रेट करके उसदे शब्द हिजरत है मदीने गए। 1492 ਦੇ ਵਿੱਚ ਪੈਂਟਾਟਿਊਸ਼ ਜਿਹੜੀ ਜੂਸ਼ ਹੋਲੀ ਬੁੱਕ ਹੈ ਉਹਦੀ ਪਹਿਲੀ ਪ੍ਰਿੰਟਿੰਗ ਹੋਈ 1492 1556 ਚ ਚੀਨ ਦੇ ਸ਼ੈਂਸੀ ਸੂਬੇ ਚ ਇੱਕ ਬੜਾ ਜ਼ੋਰਦਾਰ ਭੂਚਾਲ ਆਇਆ। 10 ਲੱਖ ਦੇ ਕਰੀਬ ਲੋਕ ਮਾਰੇ ਗਏ। 1849 ਚ ਜਿਹੜਾ ਅੱਜ ਅਸੀਂ ਲਿਫਾਫੇ ਬੰਦ ਕਰਦੇ ਹਾਂ, ਚਿੱਠੀਆਂ ਪਾਉਂਦੇ ਹਾਂ, ਚੀਜ਼ਾਂ ਪਾਉਂਦੇ ਹਾਂ, ਇਹਦਾ ਪਹਿਲਾ ਪੇਟੈਂਟ ਕਿ ਫੋਲਡ ਕਰਕੇ ਲਿਫਾਫਾ ਕਿਵੇਂ ਬਣਾਉਣਾ 1849 ਦੇ ਵਿੱਚ ਗ੍ਰਾਂਟ ਹੋਇਆ। 1849 ਚ ਐਲਿਜ਼ਾਬੈਥ ਬਲੈਡਵੈਲ ਜਿਹੜੀ ਹੈ ਉਹ ਪਹਿਲੀ ਅਮਰੀਕਾ ਦੀ ਬੀਬੀ ਡਾਕਟਰ ਬਣੀ, ਵੂਮਨ ਫਿਜ਼ੀਸ਼ੀਅਨ ਜੀ। 1849 1907 ਚ ਚਾਰਲਸ ਕਰਟਿਸ ਨੇ ਜਿਹੜਾ ਉਹ ਇਹ ਉਹ ਪਹਿਲਾ ਸੈਨੇਟਰ ਬਣਿਆ ਕੈਂਸਸ ਤੋਂ, ਨੇਟਿਵ ਅਮਰੀਕਨ ਜਿਹੜੇ ਮੂਲ ਇੱਥੋਂ ਦੇ ਵਾਸੀ ਸੀ। 1932 ਦੇ ਵਿੱਚ ਐਲ ਸੈਲਵਾਡੋਰ 'ਚ 4000 ਦੇ ਕਿਸਾਨ ਜਿਹੜੇ ਨੇ ਉਹ ਪ੍ਰੋਟੈਸਟ ਦੇ ਲਈ ਨਿਕਲੇ ਤੇ ਆਰਮੀ ਨੇ ਸਾਰੇ ਹੀ ਗੋਲੀਆਂ ਦੇ ਨਾਲ ਭੁੰਨ ਕੇ ਐਨ ਬਲਾਕ ਸਾਰੇ ਹੀ ਮਾਰ ਦਿੱਤੇ ਜੀ। 1950 ਚ ਬੇਸ਼ੱਕ ਤੈਲ ਅਵੀਵ 1948 ਚ ਰਾਜਧਾਨੀ ਡਿਕਲੇਅਰ ਕੀਤੀ ਸੀ, ਇਜ਼ਰਾਈਲ ਨੇ ਕਿਹਾ ਜੀ ਨਹੀਂ ਸਾਡੇ ਹਿਸਟੋਰੀਕਲ ਕੈਪੀਟਲ ਜੈਰੂਸ਼ਲਮ ਹੈ। ਉਹ ਉਦੋਂ ਜਾਰਡਨ ਦੇ ਕੋਲ ਹੁੰਦਾ ਸੀ ਤੇ 67 ਦੀ ਲੜਾਈ 'ਚ ਉਹਨਾਂ ਨੇ ਖੋਹ ਲਿਆ ਔਰ ਹੁਣ ਜਿਹੜੀ ਹੈ ਉਹ ਜੈਰੂਸ਼ਲਮ ਇਜ਼ਰਾਈਲ ਦੇ ਕਬਜ਼ੇ 'ਚ ਹੈ। ਪਰ 1950 ਚ ਉਹਨਾਂ ਨੇ ਡਿਕਲੇਅਰ ਕਰਤਾ ਸੀ ਕਿ ਅਸੀਂ ਕੈਪੀਟਲ ਜਿਹੜੀ ਹੈ ਉਹ ਜੈਰੂਸ਼ਲਮ ਨੂੰ ਹੀ ਬਣਾਵਾਂਗੇ। 1961 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ, ਅਮਰੀਕਨ ਸੁਪਰੀਮ ਕੋਰਟ ਨੇ, ਕਿ ਹਰ ਸ਼ਹਿਰ ਤੇ ਸਟੇਟ ਦੇ ਕੋਲ ਰਾਈਟ ਹੈ ਜੇ ਉਹ ਚਾਹਣ ਤਾਂ ਕਿਸੇ ਫਿਲਮ ਨੂੰ ਸੈਂਸਰ ਕਰ ਸਕਦੇ ਨੇ। ਤੇ 1972 ਦੇ ਵਿੱਚ ਟਰਕੀ ਦੇ ਇਸਤਨਬੁਲ ਸ਼ਹਿਰ ਦੇ ਵਿੱਚ ਸਾਰੀ ਦੀ ਸਾਰੀ ਪੋਪੂਲੇਸ਼ਨ ਜਿਹੜੀ ਹੈ ਉਸ ਨੂੰ ਹਾਊਸ ਅਰੈਸਟ ਦੇ ਥੱਲੇ ਲੈ ਆਂਦਾ ਗਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ ਗੁਜਰਾਤ ਦੀ ਅਹਿਮਦਾਬਾਦ ਮਿਊਨਿਸਪਲ ਕਾਰਪੋਰੇਸ਼ਨ ਨੇ ਆਪਣੇ ਅਧੀਨ ਚੱਲਦੇ ਸਕੂਲਾਂ ਨੂੰ ਸਰਸਵਤੀ ਪੂਜਾ ਦਿਵਸ ਮਨਾਉਣ ਦਾ ਆਦੇਸ਼ ਦਿੱਤਾ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ ਇਹ ਹੁਣ ਹਿੰਦੂਤਵਾ ਦਾ ਏਜੰਡਾ ਕਿਸ ਲੈਵਲ ਤੇ ਇੰਪਲੀਮੈਂਟ ਹੋ ਰਿਹਾ ਹੈ। ਹੁਣ ਅਹਿਮਦਾਬਾਦ ਸ਼ਹਿਰ ਦਾ ਨਾਂ ਹੀ ਦੱਸਦਾ ਹੈ ਕਿ ਵੀ ਅਹਿਮਦਾਬਾਦ 'ਚ ਬਹੁਤ ਵੱਡੀ ਗਿਣਤੀ 'ਚ ਮੁਸਲਮਾਨ ਨੇ। ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 30-35% ਆਬਾਦੀ ਮੁਸਲਮਾਨਾਂ ਦੀ ਔਰ ਉਹਨਾਂ ਦੇ ਬਹੁਤ ਸਾਰੇ ਮਦਰਸੇ ਨੇ, ਉਰਦੂ ਸਕੂਲ ਨੇ, ਪਬਲਿਕ ਸਕੂਲ ਜਿਨ੍ਹਾਂ ਨੂੰ ਉਹ ਮੈਨੇਜ ਕਰਦੇ ਨੇ। ਔਰ ਅਹਿਮਦਾਬਾਦ ਕਾਰਪੋਰੇਸ਼ਨ ਨੇ ਆਰਡਰ ਕੱਢਿਆ ਕਿ ਬਸੰਤ ਪੰਚਮੀ ਦੇ ਮੌਕੇ 'ਤੇ ਸਾਰੇ ਅਹਿਮਦਾਬਾਦ ਦੇ ਸਕੂਲਾਂ ਦੇ ਵਿੱਚ ਜਿਹੜਾ ਉਹ ਸਰਸਵਤੀ ਵੰਦਨਾ ਕੀਤੀ ਜਾਏ। ਹੁਣ ਸਰਸਵਤੀ ਗੋਡੈਸ ਆਫ ਲਰਨਿੰਗ ਹੈ ਹਿੰਦੂ ਵਿਸ਼ਵਾਸ ਦੇ ਵਿੱਚ ਕਿ ਜਿਹੜੀ ਗਿਆਨ ਦੀ ਦੇਵੀ ਹੈ ਉਹ ਸਰਸਵਤੀ ਹੈ, ਧਨ ਦੀ ਦੇਵੀ ਲక్ష్ਮੀ ਹੈ। ਸੋ ਹਿੰਦੂ ਸਰਸਵਤੀ ਮਨਾਉਣ, ਲక్ష్ਮੀ ਮਨਾਉਣ, ਉਹਨਾਂ ਨੂੰ ਕੌਣ ਰੋਕਦਾ?
ਪਰ ਜਿਹੜਾ ਮੁਲਕ ਇੱਕ ਸੈਕੂਲਰ ਕਰੈਕਟਰ ਵਾਲਾ ਮੁਲਕ ਹੈ, ਜਿਹਦੇ ਵਿੱਚ ਐਜੂਕੇਸ਼ਨ ਬੇਸਿਕ ਰਾਈਟ ਹੈ ਹਰ ਸਿਟੀਜ਼ਨ ਦਾ, ਉੱਥੇ ਇਹ ਹਿੰਦੂਤਵਾ ਏਜੰਡਾ ਜਿਸ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਰਿਹਾ, ਇਹ ਤਾਂ ਦੇਵੀਆਂ ਦੀ ਪੂਜਾ ਕਰਵਾ ਰਹੇ ਨੇ। ਹੁਣ ਮੁਸਲਮਾਨ ਸਕੂਲਾਂ ਨੂੰ ਇਹ ਕਹਿਣਾ ਜਾਂ ਸਿੱਖਾਂ ਦੇ ਸਕੂਲਾਂ ਨੂੰ ਕਹਿਣਾ ਜਾਂ ਈਸਾਈਆਂ ਨੂੰ ਕਹਿਣਾ ਕਿ ਜੀ ਹੁਣ ਸਾਡੇ 'ਚ ਤਾਂ ਕੋਈ ਮੂਰਤੀ ਪੂਜਾ, ਕੋਈ ਦੇਵੀ ਦੇਵਾ ਨਹੀਂ ਹੈ ਜੀ। ਹੁਣ ਜੇ ਇਹ ਇੱਥੇ ਲਾਗੂ ਹੋ ਰਿਹਾ, ਇਹ ਆਲਰੇਡੀ ਜਿਵੇਂ ਹਰਿਆਣੇ ਦੇ ਐਜੂਕੇਸ਼ਨ ਮਿਨਿਸਟਰ ਨੇ ਕਿਹਾ ਜੀ ਸਾਰੇ ਹਰਿਆਣੇ 'ਚ ਸੈਫਰਨਾਈਜ਼ ਕਰ ਦਿਆਂਗੇ ਐਜੂਕੇਸ਼ਨ ਨੂੰ। ਹੁਣ ਜੇ 10 ਲੱਖ ਸਿੱਖ ਹਰਿਆਣੇ 'ਚ ਰਹਿੰਦੇ, ਐਜੂਕੇਸ਼ਨ ਪਾਲਿਸੀ ਉਹਨਾਂ ਦੀ ਇਹ ਹੈ ਤੁਹਾਡੇ ਬੱਚੇ ਸਰਸਵਤੀ ਬੰਦਨਾ ਵੀ ਕਰਨਗੇ, ਲక్ష్ਮੀ ਪੂਜਾ ਵੀ ਕਰਨਗੇ, ਸੂਰਜ ਦੇ ਸਾਹਮਣੇ ਜਿਹੜਾ ਗਾਇਤਰੀ ਮੰਤਰ ਵੀ ਪੜ੍ਹਨਗੇ, ਫਿਰ ਉਹ ਸਿੱਖ ਤਾਂ ਨਾ ਰਹੇ। ਔਰ ਇਸ ਦੇ ਲਈ ਇਹਨਾਂ ਨੇ ਕਾਫੀ ਪ੍ਰੋਟੈਸਟ ਕੀਤਾ ਹੈ ਪੇਰੈਂਟਸ ਔਰ ਟੀਚਰਸ ਨੇ, ਔਰ ਉਹਨਾਂ ਨੇ ਬੜੀ ਠੀਕ ਗੱਲ ਕਹੀ ਹੈ ਕਿ ਵੀ ਡੂ ਨਾਟ ਵਾਂਟ ਟੂ ਇੰਟਰਫੇਅਰ ਵਿਦ ਅਦਰ ਰਿਲੀਜਨਸ ਐਂਡ ਡੂ ਨਾਟ ਵਾਂਟ ਇੰਟਰਫੇਰੈਂਸ ਇਨਟੂ ਆਵਰ ਰਿਲੀਜਨ। ਦਾ ਪੇਰੈਂਟਸ ਸੈਡ, ਆਪੇ ਉਹਨੂੰ ਕਿਹਾ ਜੀ ਅਸੀਂ ਤੁਹਾਡੇ ਧਰਮ 'ਚ ਨਹੀਂ ਦਖਲਅੰਦਾਜ਼ੀ ਕਰਦੇ, ਪਰ ਅਸੀਂ ਤੁਹਾਨੂੰ ਇਹ ਹੱਕ ਨਹੀਂ ਦਿੰਦੇ ਕਿ ਤੁਸੀਂ ਜਿਹੜਾ ਹੈ ਉਹ ਸਾਡੇ ਧਰਮ ਦੇ ਵਿੱਚ ਦਖਲਅੰਦਾਜ਼ੀ ਕਰੋ ਔਰ ਐਜੂਕੇਸ਼ਨ ਸਿਸਟਮ ਰਾਹੀਂ ਸਾਡੇ ਬੱਚਿਆਂ ਨੂੰ ਹਿੰਦੂ ਬਣਾਓ। ਪਰ ਇਹ ਐਕਸਪੈਕਟਡ ਲਾਈਨ ਤੇ ਹੈ ਵੀ ਇਹ ਤਾਂ RSS ਦਾ ਸਪਸ਼ਟ ਏਜੰਡਾ ਹੈ ਕਿ ਭਾਈ ਅਸੀਂ 2021 ਤੱਕ ਸਭ ਨੂੰ ਹਿੰਦੂ ਬਣਾ ਦੇਣਾ। ਸੋ ਇਹ ਹਿੰਦੂ ਬਣਾਉਣ ਦੀ ਪ੍ਰੋਸੈਸ ਹੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 73 ਨੂੰ ਚੁਣਿਆ ਜੀ। ਗੁਰਸਿੱਖ ਏਕ ਮੇਕ ਰੋਮ ਮਹਿਮਾ ਅਨੰਤ, ਅਗਮ ਅਪਾਰ ਗੁਰ ਮਹਿਮਾ ਨਿਧਾਨ ਹੈ। ਗੁਰਸਿੱਖ ਏਕ ਮੇਕ ਬੋਲ ਕੋ ਨਾ ਤੋਲ ਮੋਲ, ਸ਼ਿਰ ਗੁਰ ਸ਼ਬਦ ਅਗਮਤ ਗਿਆਨ ਧਿਆਨ ਹੈ। ਗੁਰਸਿੱਖ ਏਕ ਮੇਕ ਦ੍ਰਿਸ਼ਟ ਦ੍ਰਿਸ਼ਟ ਤਾਰੇ, ਸ਼੍ਰੀ ਗੁਰ ਕਟਾਚ ਕਿਰਪਾ ਕੋ ਨਾ ਪਰਮਾਨ ਹੈ। ਗੁਰਸਿੱਖ ਏਕ ਮੇਕ ਪਲ ਸੰਗ ਰੰਗ ਰਸ, ਅਭਿਗਤ ਗਤ ਸਤਿਗੁਰ ਨਿਰਵਾਣ ਹੈ ਜੀ। ਹੁਣ ਇਸ ਸਵਈਏ 'ਚ ਭਾਈ ਗੁਰਦਾਸ ਜੀ ਉਸ ਗੁਰਸਿੱਖ ਦੀ ਮਹਿਮਾ ਕਹਿੰਦੇ ਨੇ ਜਿਹੜਾ ਨਿਰੰਕਾਰ ਦੇ ਨਾਲ ਓਤ-ਪੋਤ ਹੈ, ਨਿਰੰਕਾਰ ਦੇ ਨਾਲ ਜੁੜਿਆ ਹੋਇਆ ਹੈ। ਔਰ ਉਹਦੇ 'ਚ ਉਹਨਾਂ ਨੇ 4 ਜਿਹੜੇ ਨੇ ਅਲੰਕਾਰ ਇਸਤੇਮਾਲ ਕੀਤੇ ਨੇ ਕਿ ਗੁਰਸਿੱਖ ਜੇ ਇੱਕ ਮਿਕ ਹੈ ਨਿਰੰਕਾਰ ਨਾਲ, ਤੇ ਉਸ ਦੇ ਰੋਮ ਰੋਮ 'ਚੋਂ ਵਾਹਿਗੁਰੂ ਦੀ ਯਾਦ ਨਿਕਲਦੀ ਹੈ ਔਰ ਉਸ ਦੇ ਉਹਨਾਂ ਰੋਮਾਂ ਦੀ ਮਹਿਮਾ ਨੂੰ ਵੀ ਕੋਈ ਬਿਆਨ ਨਹੀਂ ਕਰ ਸਕਦਾ ਕਿ ਉਸ ਗੁਰਸਿੱਖ ਦਾ ਦਰਜਾ ਬਹੁਤ ਉੱਚਾ ਹੈ। ਔਰ ਇਸ ਦੇ ਨਾਲ ਹੀ ਉਸ ਗੁਰੂ ਦੀ ਵੀ ਜਿਹੜੀ ਮਹਿਮਾ ਹੈ ਅਗੰਮ ਅਪਾਰ ਹੈ, ਕਿਉਂਕਿ ਗੁਰੂ ਮਹਿਮਾ ਦੇ ਖਜ਼ਾਨੇ ਨੇ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਨਿਰੰਕਾਰ ਨਾਲ ਇੱਕ ਮਿਕ ਹੈ, ਉਹਦੇ ਬੋਲ ਜਿਹੜੇ ਨੇ ਉਹਨਾਂ ਨੂੰ ਕੋਈ ਤੋਲ ਮੋਲ, ਉਹਦੀ ਕੋਈ ਕੀਮਤ ਨਹੀਂ ਹੈ। ਔਰ ਗੁਰੂ ਵੀ ਜਿਹੜਾ ਹੈ ਸ਼੍ਰੀ ਗੁਰੂ ਸ਼ਬਦ ਅਗਮਤ ਗਿਆਨ ਧਿਆਨ ਹੈ। ਗੁਰੂ ਜਿਹੜੇ ਨੇ ਉਹ ਨੌਲੇਜ ਔਰ ਪਰਸੈਪਸ਼ਨ ਦੇ ਜਿਹੜੇ ਨੇ ਉਹ ਖਜ਼ਾਨੇ ਨੇ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਇੱਕਮਿਕ ਹੈ ਨਿਰੰਕਾਰ ਨਾਲ, ਉਹਦੀ ਨਜ਼ਰ ਦੇ ਵਿੱਚ ਹੀ ਦੂਸਰਿਆਂ ਨੂੰ ਤਾਰਨ ਦੀ ਸਮਰੱਥ ਹੈ। ਦ੍ਰਿਸ਼ਟ ਦ੍ਰਿਸ਼ਟ ਤਾਰੇ, ਸ਼੍ਰੀ ਗੁਰ ਕਟਾਚ ਕਿਰਪਾ ਕੋ ਨਾ ਪਰਮਾਨ ਹੈ ਕਿ ਜੇ ਸਿੱਖ ਦੀ ਨਿਗਾਹ ਦੇ ਵਿੱਚ ਇੰਨੀ ਤਾਕਤ ਹੈ ਤੇ ਉਸ ਗੁਰਸਿੱਖ ਦੇ ਗੁਰੂ ਦੇ ਕਿਰਪਾ ਕਟਾਕਸ਼, ਉਸ ਦੀ ਮਿਹਰ ਭਰੀ ਨਜ਼ਰ ਜਿਹੜੀ ਹੈ ਉਹ ਕਿਵੇਂ ਸਭ ਨੂੰ ਤਾਰਨ ਦੀ ਸਮਰੱਥਾ ਰੱਖਦੀ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਜੇ ਗੁਰਸਿੱਖ ਦੇ ਨਾਲ ਕੁਛ ਪਲਾਂ ਦਾ ਸੰਗ ਵੀ ਮਿਲ ਜਾਏ, ਗੁਰਸਿੱਖ ਏਕ ਮੇਕ ਪਲ ਸੰਗ ਰੰਗ ਰਸ, ਤੇ ਫਿਰ ਤੁਸੀਂ ਸਟੇਟ ਆਫ ਬਲਿਸ, ਸਟੇਟ ਆਫ ਐਕਸਟੈਸੀ, ਚੜ੍ਹਦੀ ਕਲਾ ਦੇ ਵਿੱਚ ਚਲੇ ਜਾਂਦੇ ਹੋ। ਅਵਗਤ ਗਤ ਸਤਿਗੁਰ ਨਿਰਵਾਣ ਹੈ, ਕਿਉਂਕਿ ਜਿਸ ਤਰ੍ਹਾਂ ਨਿਰੰਕਾਰ ਜਿਹੜਾ ਹੈ ਉਹ ਇਨਡੈਸਟਰਕਟੀਬਲ ਹੈ, ਉਹ ਖਤਮ ਨਹੀਂ ਹੁੰਦਾ ਜਾਂ ਉਹ ਉਸ ਦਾ ਕੋਈ ਆਦ ਅੰਤ ਨਹੀਂ ਹੈ। ਇਸੇ ਤਰ੍ਹਾਂ ਹੀ ਜਿਹੜੇ ਸਤਿਗੁਰੂ ਨੇ ਉਹ ਵੀ ਉਹਨਾਂ ਦੀ ਕਿਰਪਾ ਇਟਰਨਲ ਬਲਿਸ ਹੈ। ਔਰ ਜਿਹੜਾ ਉਹਨਾਂ ਨਾਲ ਜੁੜਿਆ ਗੁਰਸਿੱਖ ਹੈ ਉਹ ਉਸ ਸਤਿਗੁਰੂ ਦੀ ਕਿਰਪਾ ਦਾ ਪਾਤਰ ਹੁੰਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।